ਕੱਲ੍ਹ ਦੀਆਂ ਖ਼ਬਰਾਂ ਦੇ ਵਿੱਚ ਖ਼ਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸ਼ਰਮਾ ਜੀ ਆਪਾਂ ਚਰਚਾ ਕੀਤੀ ਸੀ ਕਿ ਰਾਜਪਾਲ ਜੀ ਜਿਹੜੇ ਨੇ ਉਹ ਕਹਿੰਦੇ ਗੱਲ ਵੀ ਨਹੀਂ ਕਰਨੀ ਤੇ ਹੈਲੀਕਾਪਟਰ ਵੀ ਨਹੀਂ ਹੂੰ, ਵਰਤਣਾ। ਹੁਣ ਹੂੰ, ਦੇਖੋ ਜਿਹੜੀ ਧਿਰ ਹਾਵੀ ਹੁੰਦੀ ਆ ਉਹਨੂੰ ਤਾਂ ਚਾਹੀਦਾ ਬਹਾਨਾ, ਤੇ ਬਹਾਨਾ ਇੱਕ ਹੋਰ ਬਣ ਗਿਆ। ਬਹਾਨਾ ਹੂੰ। ਇਹ ਬਣ ਗਿਆ ਵੀ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਨੇ ਇੱਕ ਪਾਸੇ ਤਾਂ ਸੱਦ ਲਿਆ ਇਜਲਾਸ, ਤੇ ਦੂਜੇ ਪਾਸੇ ਰਾਜਪਾਲ ਦਾ ਜਾ ਕੇ ਬੂਹਾ ਵੀ ਖੜਕਾਤਾ। ਬਿਲਕੁਲ ਜੀ, ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰੀ ਬਕਾਇਦਾ ਤੌਰ ਤੇ ਇੱਕ ਵਫ਼ਦ ਲੈ ਕੇ ਰਾਜਪਾਲ ਕੋਲ ਵੀ ਪਹੁੰਚੇ ਹੂੰ ਹੂੰ ਤੇ ਉੱਥੇ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਜਦੋਂ ਗਿਆਨੀ ਰਘੁਵੀਰ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੌਂਪਣ ਦੀ ਰਸਮ ਅਦਾ ਹੋ ਰਹੀ ਸੀ, ਉਸ ਤੋਂ ਬਾਅਦ ਉੱਥੇ ਮੀਡੀਆ ਦੇ ਸਾਹਮਣੇ ਆ ਕੇ ਵੀ ਉਹਨਾਂ ਨੇ ਕਾਫੀ ਤਿੱਖੀ ਸ਼ਬਦਾਵਲੀ ਦੇ ਵਿੱਚ ਮਤਲਬ ਕਿ ਮਾਨ ਸਰਕਾਰ ਨੂੰ ਘੇਰਿਆ। ਠੀਕ ਹੈ। ਉਹਨਾਂ ਨੇ ਬੇਸ਼ੱਕ ਉਹਨਾਂ ਨੇ ਆਪਣੀ ਗੱਲ ਕਿਤੇ ਨਹੀਂ ਕੀਤੀ ਕਿ ਕਿਉਂਕਿ ਤੰਜ ਇਹਨਾਂ ਦੇ ਉੱਤੇ ਵੀ ਨਿੱਜੀ ਕੱਸਿਆ ਸੀ ਭਗਵੰਤ ਮਾਨ ਹੋਰਾਂ ਨੇ, ਹੂੰ ਹੂੰ ਇਹ ਕਹਿ ਕੇ ਕਿ ਮੈਨੂੰ ਤਾਂ ਉਹ ਐਡਵੋਕੇਟ ਵੀ ਨਹੀਂ ਲੱਗਦਾ, ਹੂੰ ਹੈ ਨਾ। ਹੂੰ ਸੋ ਇਸ ਲਈ ਹੁਣ ਉਧਰ ਰਾਗੀ ਭਾਈਚਾਰਾ ਵੀ ਔਖਾ ਹੈ ਤੇ ਉਹ ਵੀ ਸ਼ਾਇਦ ਚਿੱਠੀ ਲਿਖ ਰਿਹਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ। ਉਹ ਅੱਛਾ। ਕਹਿੰਦੇ ਕਿ ਤੁਸੀਂ ਸਮੁੱਚੇ ਰਾਗੀ ਸਿੰਘਾਂ ਦੀ ਵੀ ਮਤਲਬ ਕਿ ਅਪਮਾਨ ਕੀਤਾ ਤੁਸੀਂ, ਇਹ ਕਹਿ ਕੇ ਕਿ ਮਤਲਬ ਕਿ ਅਸੀਂ ਤਾਂ ਇੱਕ ਨਿਮਾਣੇ ਸਿੱਖ ਮੰਗ ਜਾਂਦੇ ਹਾਂ, ਲਾਈਨ 'ਚ ਲੱਗ ਕੇ ਮੱਥਾ ਟੇਕਦੇ ਹਾਂ, ਪਰ ਜਦ ਬਾਦਲ ਟੱਬਰ ਮੱਥਾ ਟੇਕਣ ਆਉਂਦਾ ਰਾਗੀ ਸਿੰਘ ਕੀਰਤਨ ਕਰਦੇ ਵੀ ਉੱਠ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ। ਅੱਛਾ ਠੀਕ ਆ। ਮਤਲਬ ਇਸ ਲਈ ਉਧਰ ਉਹ ਵੀ ਭਾਈਚਾਰਾ। ਤੀਸਰਾ ਜਿਹੜੀ ਗੱਲ ਲਿਆਂਦੀ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰਾਂ ਨੇ, ਹਾਂਜੀ। ਉਹ ਕਹਿੰਦੇ ਜੀ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਹਿਬ ਦੀ ਵੀ ਨਹੀਂ ਮੰਨਦੇ ਅਸੀਂ ਤਾਂ, ਹੂੰ ਕਿ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਸਾਹਿਬ ਦੀ ਨਹੀਂ ਸੁਣੀ। ਗਿਆਨੀ ਹਰਪ੍ਰੀਤ ਸਿੰਘ ਚੈਨਲ ਦੀ ਗੱਲ ਕਰਦੇ ਸੀ ਕਿ ਆਪਣਾ ਚੈਨਲ ਖੋਲੇ ਸ਼੍ਰੋਮਣੀ ਕਮੇਟੀ, ਹੂੰ ਹੂੰ ਕਹਿੰਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੈਨਲ ਖੋਲਣ ਦੀ, ਤਾਂ ਅਸੀਂ ਉਹਦੇ ਪਰ ਕੰਮ ਕਰ ਰਹੇ ਹਾਂ, ਪਰ ਜੇ ਤੁਹਾਨੂੰ ਲੱਗਦਾ ਕਿ ਅਸੀਂ ਨਹੀਂ ਮੰਨਦੇ, ਤੁਸੀਂ ਮੰਨਦੇ ਹੋ ਉਹਨਾਂ ਦੀ, ਠੀਕ ਆ। ਜੇ ਤੁਸੀਂ ਮੰਨਦੇ ਹੋ ਤੁਸੀਂ ਗੁਰਬਾਣੀ ਵਾਲੀ ਗੱਲ ਸੁਣ ਕੇ ਕਹਿ ਰਹੇ ਹੋ ਕਿ ਅਸੀਂ ਤਾਂ ਕੀਤਾ, ਜਥੇਦਾਰ ਸਾਹਿਬ ਨੇ ਕਿਹਾ ਸੀ, ਜਥੇਦਾਰ ਸਾਹਿਬ ਨੇ ਤਾਂ ਬੰਦੀ ਸਿੰਘ ਰਿਹਾਈ ਦੀ ਵੀ ਗੱਲ ਕਹੀ ਸੀ ਤੁਹਾਨੂੰ, ਜੀ। ਉਹ ਕਿੰਨੀ ਕੁ ਮੰਨ ਲਈ ਕਹਿੰਦੇ। ਹੂੰ ਸੋ ਇਸ ਦੇ ਨਾਲ ਨਾਲ ਉਹਨਾਂ ਨੇ ਫਿਰ ਗੁਰਬਾਣੀ ਦੇ ਪ੍ਰਸਾਰਨ ਵਾਲੇ ਪਹਿਲੂ ਦੇ ਉੱਤੇ ਕਿਹਾ ਕਿ ਇਹ ਸਰਕਾਰ ਸਿੱਧੀ ਦਖਲ ਦੇ ਰਹੀ ਆ, ਇਹ ਕਕਾਰਾਂ ਸਿੱਖ ਕਕਾਰਾਂ ਦੇ ਹਵਾਲੇ ਦੇ ਨਾਲ ਵੀ ਉਹ ਕਹਿੰਦੇ ਕਿ ਕੇਸ ਦਾੜੀ ਦੇ ਬਾਰੇ ਜਿਹੀ ਜੀ ਟਿੱਪਣੀ ਸੀ, ਔਰ ਟਿੱਪਣੀ ਵੀ ਉਹ ਕਰ ਰਿਹਾ ਜਿਹੜਾ ਬੰਦਾ ਆਪ ਗੁਰਸਿੱਖ ਵੀ ਨਹੀਂ ਕਹਿੰਦੇ। ਇਹ ਹੁਣ ਗੱਲ ਆ ਗਈ ਨਾ ਉਸ ਪੱਧਰ ਤੇ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਬਣਿਆ ਇੱਕ ਦੂਜੇ ਬਾਰੇ ਤਾਂ ਬਹੁਤ ਕੁਝ ਚਲਾ ਜਾਣਾ ਸਾਹਮਣੇ, ਚਲਾ ਜਾਣਾ। ਬਿਲਕੁਲ। ਹੁਣ ਉਸ ਗੱਲ ਤੇ ਆ ਗਈ ਗੱਲ। ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਰੀ ਕਹਿੰਦੇ ਜੀ ਦਾੜੀ ਬਾਰੇ ਉਹ ਗੱਲ ਕਰ ਰਿਹਾ ਜਿਹੜਾ ਦਾੜੀ ਰੰਗਦਾ ਵੀ ਹੈ ਤੇ ਜਿਹੜਾ ਦਾੜੀ ਕੱਟਦਾ ਵੀ ਹੈ, ਤੇ ਕਹਿੰਦੇ ਜੀ ਸਾਨੂੰ ਸਿੱਖੀ ਦਾ ਗਿਆਨ ਉਹ ਦੇ ਰਿਹਾ ਜਿਹਨੇ ਆਪ ਪੱਗ ਰਾਜਨੀਤੀ ਕਰਕੇ ਬੰਨੀ ਤੇ ਥੱਲੇ ਕੇਸ ਵੀ ਹੈ ਨਹੀਂਗੇ। ਅੱਛਾ। ਕੱਲ ਇਹ ਸਾਰਾ ਕੁਝ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਗੱਲਾਂ ਕਹੀਆਂ, ਤੇ ਉਹ ਤੋਂ ਬਾਅਦ ਉਹ ਰਾਜਪਾਲ ਕੋਲ ਆ ਗਏ। ਰਾਜਪਾਲ ਨੂੰ ਆ ਕੇ ਦਿੱਤਾ ਜੀ ਕਿ ਆਹ ਸਾਡਾ ਐਕਟ ਹੈ ਜੀ, ਆਹ ਸਾਡਾ ਕਾਨੂੰਨ ਹੈ ਜੀ, ਇਹਦੇ ਤਹਿਤ ਸ਼੍ਰੋਮਣੀ ਕਮੇਟੀ ਕੋਲ ਆਹ ਅਧਿਕਾਰ ਨੇ ਜੀ। ਉਹ ਸਾਰਾ ਮਾਰਕ ਕਰਕੇ ਆਪਣੇ ਮਾਹਿਰਾਂ ਦੇ ਨਾਲ ਲਿਆ ਕੇ ਖਰੜਾ ਰਾਜਪਾਲ ਨੂੰ ਸੌਂਪਿਆ ਕਿ ਤੁਹਾਡੇ ਕੋਲ ਉਹ ਬਿੱਲ ਆਊਗਾ ਜੀ ਜਿਹੜਾ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਹੋਇਆ, ਅਸੀਂ ਤੈਨੂੰ ਬੇਨਤੀ ਕਰਨਾ ਹੈ ਜੀ ਕਿ ਤੁਸੀਂ ਉਹਦੇ ਪਰ ਮੋਹਰ ਨਾ ਲਾਇਓ। ਠੀਕ ਹੈ। ਰਾਜਪਾਲ ਹੋਰੀ ਕਹਿੰਦੇ ਕਿ ਐਡਵੋਕੇਟ ਹਰਮਿੰਦਰ ਧਾਮੀ ਉਹਨਾਂ ਨੇ ਬਾਹਰ ਆ ਕੇ ਮੀਡੀਆ 'ਚ ਕਿਹਾ ਕਿ ਰਾਜਪਾਲ ਨੇ ਸਾਡੀ ਗੱਲ ਬੜੀ ਆਰਾਮ ਨਾਲ ਸੁਣੀ, ਥਰਮੇ ਨਾਲ ਸਾਡੀ ਗੱਲ ਤੇ ਗੌਰ ਕੀਤਾ ਤੇ ਫਿਰ ਕਿਹਾ ਕਿ ਬਿੱਲ ਆ ਜਾਣ ਦਿਓ। ਬਿੱਲ ਆਉਣ ਤੋਂ ਬਾਅਦ ਮੈਂ ਉਹਦਾ ਸੰਵਿਧਾਨਕ ਪੱਖ ਵੀ ਸਮਝੂੰਗਾ, ਮੈਂ ਉਹਦਾ ਰਾਜਨੀਤਿਕ ਪਹਿਲੂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੂੰਗਾ, ਉਹ ਤੋਂ ਬਾਅਦ ਮੈਂ ਫੈਸਲਾ ਲਵਾਂਗਾ। ਤੇ ਆਪਾਂ ਇਸ ਗੱਲ ਤੇ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਰਾਜਪਾਲ ਤਾਂ ਇੱਕ ਕੀ ਦੋ ਕਿਉਂ ਨੇ ਕਿਸੇ ਬਿੱਲ ਤੇ ਮੋਹਰ ਨਹੀਂ ਲਾਉਣੀ। ਤੇ ਉਹ ਕਹਿੰਦਾ ਮੇਰੇ ਵਕੀਲ ਗੱਲ ਕਰਨਗੇ, ਸਰਕਾਰ ਕਹਿੰਦੀ ਹੈ ਸਾਡੀ ਵਕੀਲਾਂ ਦੀ ਟੀਮ ਤਿਆਰ ਹੈ, ਅਦਾਲਤਾਂ ਖੁੱਲਣ ਵਾਲੀਆਂ, ਅਸੀਂ ਅਦਾਲਤ ਜਾਵਾਂਗੇ ਜੀ। ਸੋ ਇਸ ਲਈ ਇਹ ਟਕਰਾਅ ਕਿਉਂ ਪਾਸਿਓਂ ਵੱਧ ਗਿਆ, ਇੱਕ ਪਾਸੇ ਰਾਜਪਾਲ ਨਾਲ, ਦੂਏ ਪਾਸੇ ਐਸਜੀਪੀਸੀ ਨਾਲ, ਤੀਏ ਪਾਸੇ ਵਿਰੋਧੀ ਦਲਾਂ ਨਾਲ, ਚੌਥੇ ਪਾਸੇ ਅੰਦਰ ਕੁਝ ਖਾਸਾ ਖਿਲਾ। ਸੋ ਇਹ ਸਾਰੀਆਂ ਚੀਜ਼ਾਂ ਨੇ ਸਰਕਾਰ ਨੂੰ ਕਿਤੇ ਨਾ ਕਿਤੇ ਕਟਹਿਰੇ 'ਚ ਲਿਆ ਖੜਾ ਕੀਤਾ, ਪਰ ਸਰਕਾਰ ਅਜੇ ਵੀ ਆਪਣੀ ਭੱਲ ਬਣਾਉਣ 'ਚ ਜੁਟੀ ਆ ਤੇ ਇਸ ਪਹਿਲੂ ਨਾਲ ਅੱਗੇ ਵਧ ਰਹੀ ਹੈ ਕਿ ਅਸੀਂ ਤਾਂ ਕੁਝ ਨਵੇਕਲਾ ਤੇ ਵੱਖਰਾ ਕਰਨਾ ਚਾਹੁੰਦੇ ਹਾਂ। ਪਰ ਮੇਰਾ ਮੰਨਣਾ ਅਜੇ ਵੀ ਹੈ ਕਿ ਜੇਕਰ ਸਰਕਾਰ ਕੋਈ ਚੰਗਾ ਤੇ ਨਵੇਕਲਾ ਕਰਨ ਵੱਲ ਵੱਧ ਰਹੀ ਆ ਤਾਂ ਉਹ ਪੰਜਾਬ ਦੀ ਰਾਏ ਨਾਲ, ਪੰਜਾਬ ਵਾਸੀਆਂ ਦੀ ਰਾਏ ਨਾਲ, ਇਹ ਧਾਰਮਿਕ ਮਸਲਾ ਹੈ ਉਸ ਭਾਈਚਾਰੇ, ਉਸ ਕੌਮ, ਉਹਨਾਂ ਦੀਆਂ ਨੁਮਾਇੰਦੀ ਜਥੇਬੰਦੀਆਂ ਦੇ ਸਹਿਯੋਗ ਨਾਲ, ਉਹਨਾਂ ਦੀ ਸਲਾਹ ਮਸ਼ਵਰੇ ਨਾਲ ਅੱਗੇ ਵਧਦੇ ਤਾਂ ਸਰਕਾਰ ਤੇ ਲੋਕਾਂ ਦਾ ਭਰੋਸਾ ਵੱਧਦਾ। ਸਰਕਾਰ ਭਰੋਸਾ ਗਵਾ ਰਹੀ ਹੈ। ਜੀ।